2 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕਸ਼ਮੀਰੀ ਵਿਦਿਆਰਥੀਆਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਜ਼ਬਰਦਸਤ ਰੋਸ ਰੈਲੀ। ਸਾਬਕਾ ਗੋਰੇ ਨਸਲਵਾਦੀ ਟੋਨੀ ਮੈਕਲੀਅਰ ਦੀ ਪੁਸਤਕ ਰਿਲੀਜ਼। ਜਾਰਜੀਆ ਸਟੇਟ ਅਖਬਾਰ ਦੇ ਸੰਪਾਦਕ ਚਾਰਲੀ ਸਮਿਥ ਨੇ ਲਿਆ ਮੈਕਸਿਮ ਬਰਨੀ ਦੇ ਖਿਲਾਫ ਸਟੈਂਡ। ਹੁਣ ਖਬਰਾਂ ਦਾ ਵਿਸਥਾਰ। ਵੈਨਕੂਵਰ ਸਥਿਤ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਖੇ ਕਸ਼ਮੀਰੀ ਵਿਦਿਆਰਥੀਆਂ ਤੇ ਉਹਨਾਂ ਦੇ ਸਮਰਥਕਾਂ ਨੇ ਜ਼ਬਰਦਸਤ ਰੋਸ ਰੈਲੀ ਕੱਢੀ ਹੈ। ਕੱਲ੍ਹ UBC ਦੇ ਵਿੱਚ ਇਹਨਾਂ ਵਿਦਿਆਰਥੀਆਂ ਨੇ ਰਲ ਕੇ ਰੋਸ ਮਾਰਚ ਕੱਢਿਆ ਅਤੇ ਇਸ ਦੌਰਾਨ ਆਕਾਸ਼ ਗੁੰਜਾਊ ਨਾਅਰੇ ਵੀ ਲਾਏ ਗਏ। ਕਸ਼ਮੀਰੀ ਵਿਦਿਆਰਥੀਆਂ ਦੀ ਮੰਗ ਹੈ ਕਿ ਕਸ਼ਮੀਰੀ ਦੀ ਘੇਰਾਬੰਦੀ ਚੁੱਕੀ ਜਾਵੇ। ਚੇਤੇ ਰਹੇ 5 ਅਗਸਤ ਤੋਂ ਕਸ਼ਮੀਰ ਦੀ ਘੇਰਾਬੰਦੀ ਲਗਾਤਾਰ ਜਾਰੀ ਹੈ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਅਨੇਕਾਂ ਕਸ਼ਮੀਰੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਸੰਪਰਕ ਕਰਨ ਦੀ ਵੀ ਹਾਲਤ ਵਿੱਚ ਵੀ ਨਹੀਂ, ਕਿਉਂਕਿ ਕਸ਼ਮੀਰ ਦੇ ਵਿੱਚ ਇਸ ਸਮੇਂ ਇੰਟਰਨੈੱਟ ਸੇਵਾਵਾਂ ਵੀ ਠੱਪ ਪਈਆਂ ਹੋਈਆਂ ਨੇ, ਜਿਸ ਕਾਰਨ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਮਾਪੇ ਅਤੇ ਉਹਨਾਂ ਦੇ ਰਿਸ਼ਤੇਦਾਰ ਕਿਸ ਹਾਲਤ ਵਿੱਚ ਨੇ। ਉਹਨਾਂ ਨੇ ਮੰਗ ਕੀਤੀ ਕਿ ਕੈਨੇਡਾ ਸਰਕਾਰ ਇਸ ਮਾਮਲੇ ਵਿੱਚ ਦਖਲ ਦੇਵੇ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ ਰੋਕਥਾਮ ਦੇ ਲਈ ਢੁਕਵੇਂ ਕਦਮ ਚੁੱਕੇ ਜਾਣ। ਕੱਲ੍ਹ ਕਸ਼ਮੀਰੀਆਂ ਵੱਲੋਂ ਜਦੋਂ UBC 'ਚ ਰੈਲੀ ਕੱਢੀ ਗਈ ਤਾਂ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਉਹਨਾਂ ਨਾਲ ਇਕਮੁੱਠਤਾ ਜ਼ਾਹਰ ਕੀਤੀ ਅਤੇ ਇਸ ਇਕੱਠ ਵਿੱਚ ਕੁਝ ਪ੍ਰੋਫੈਸਰ ਵੀ ਸ਼ਾਮਲ ਹੋਏ। ਸਾਬਕਾ ਗੋਰੇ ਨਸਲਵਾਦੀ ਟੋਨੀ ਮੈਕਲੀਅਰ ਦੀ ਪੁਸਤਕ ਰਿਲੀਜ਼ ਹੋ ਚੁੱਕੀ ਹੈ ਅਤੇ ਇਹ ਹੁਣ ਸਟੋਰਾਂ 'ਤੇ ਉਪਲਬਧ ਹੈ। ਟੋਨੀ ਮੈਕਲੀਅਰ ਕਿਸੇ ਵੇਲੇ ਗੋਰਾ ਨਸਲਵਾਦੀ ਹੁੰਦਾ ਸੀ। ਉਹ ਨਿਓਨਾਜ਼ੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਸੀ ਅਤੇ ਹਿੰਸਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਸੀ। ਬਾਅਦ ਵਿੱਚ ਉਸ ਦਾ ਦਿਲ ਬਦਲ ਗਿਆ ਸੀ ਅਤੇ ਹੁਣ ਉਸਨੇ ਨਸਲਵਾਦ ਨੂੰ ਤੌਬਾ ਆਖ ਦਿੱਤੀ ਹੈ ਅਤੇ ਨੌਜਵਾਨਾਂ ਨੂੰ ਨਸਲਵਾਦ ਤੋਂ ਦੂਰ ਰਹਿਣ ਲਈ ਪ੍ਰੇਰਦਾ ਹੈ। ਉਸਨੇ ਆਪਣੀ ਕਿਤਾਬ ਲਿਖੀ ਹੈ ਜਿਹੜੀ ਅੱਜ ਰਸਮੀ ਤੌਰ 'ਤੇ ਰਿਲੀਜ਼ ਹੋ ਜਾਵੇਗੀ ਪਰ ਸਟੋਰਾਂ ਵਿੱਚ ਪਹੁੰਚ ਚੁੱਕੀ ਹੈ। ਕਿਤਾਬ ਵਿੱਚ ਉਸਨੇ ਕੁਝ ਅਹਿਮ ਖੁਲਾਸੇ ਕੀਤੇ ਨੇ, ਇੱਥੋਂ ਤੱਕ ਕਿ ਉਸਨੇ 1998 ਵਿੱਚ ਨਿਰਮਲ ਸਿੰਘ ਦੇ ਕਤਲ ਦੇ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਵੀ ਲਈ ਹੈ। ਨਿਰਮਲ ਸਿੰਘ ਗਿੱਲ ਸਰੀ ਗੁਰੂ ਘਰ ਦੇ ਸੇਵਾਦਾਰ ਹੁੰਦੇ ਸਨ। ਗੋਰੇ ਨਸਲਵਾਦੀਆਂ ਨੇ 1998 ਦੇ ਵਿੱਚ ਉਹਨਾਂ ਦੀ ਪਾਰਕਿੰਗ ਲਾਟ ਵਿੱਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਪਹਿਲਾਂ ਸਿੱਖ ਭਾਈਚਾਰੇ ਵਿੱਚ ਇਹ ਸਵਾਲ ਬਣਿਆ ਰਿਹਾ ਕਿ ਉਸ ਦੀ ਹੱਤਿਆ ਕਿਸ ਨੇ ਕੀਤੀ ਹੈ। ਉਸ ਸਮੇਂ ਮੋਡਰੇਟਾਂ ਅਤੇ ਫੰਡਾਮੈਂਟਲਿਸਟਾਂ ਦੇ ਵਿਚਾਲੇ ਲੜਾਈ ਚੱਲ ਰਹੀ ਸੀ ਅਤੇ ਸੋ ਕਾਲਡ ਮੋਡਰੇਟਾਂ ਨੇ ਉਸ ਸਮੇਂ ਕੱਟੜਪੰਥੀਆਂ 'ਤੇ ਦੋਸ਼ ਲਾਏ ਸਨ। ਮਗਰੋਂ ਇਹ ਪਤਾ ਲੱਗਾ ਸੀ ਕਿ ਇਹ ਕੰਮ ਗੋਰੇ ਨਸਲਵਾਦੀਆਂ ਦਾ ਸੀ ਅਤੇ ਉਸ ਸਮੇਂ ਦੇ ਮੋਡਰੇਟ ਨੇਤਾ ਬਲਵੰਤ ਸਿੰਘ ਗਿੱਲ ਨੂੰ ਉਸ ਗੱਲ ਲਈ ਮਾਫੀ ਵੀ ਮੰਗਣੀ ਪਈ ਸੀ। ਟੋਨੀ ਮੈਕਲੀਅਰ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਕਿਵੇਂ ਨਿਰਮਲ ਸਿੰਘ ਗਿੱਲ ਆਪਣੀ ਡਿਊਟੀ ਕਰ ਰਿਹਾ ਸੀ ਜਦੋਂ ਕੁਝ ਗੋਰੇ ਨਸਲਵਾਦੀਆਂ ਨੇ ਜਾ ਕੇ ਪਾਰਕਿੰਗ ਲਾਟ ਵਿੱਚ ਖਲੋਤੀਆਂ ਕਾਰਾਂ ਦੀ ਤੋੜ ਭੰਨ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਦਾ ਕੜਾ ਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਨੇ ਉਹਨਾਂ ਦਾ ਰਾਹ ਰੋਕਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਸੀ। ਟੋਨੀ ਮੈਕਲੀਅਰ ਭਾਵੇਂ ਉਸ ਕਤਲ ਵਿੱਚ ਸਿੱਧੇ ਤੌਰ 'ਤੇ ਸ਼ਾਮਿਲ ਨਹੀਂ ਸੀ, ਪਰੰਤੂ ਉਸ ਜਥੇਬੰਦੀ ਦੇ ਵਿਚਾਰਾਂ ਨੂੰ ਅਪਣਾਇਆ ਹੋਇਆ ਸੀ ਅਤੇ ਉਸਨੇ ਉਸ ਘਟਨਾਕ੍ਰਮ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ। ਉਸਨੇ ਪ੍ਰਣ ਕੀਤਾ ਹੈ ਕਿ ਕਿਤਾਬ ਦੀ ਵਿਕਰੀ ਵਿੱਚੋਂ ਜਿਹੜੀ ਆਮਦਨ ਹੋਵੇਗੀ ਉਸ ਦਾ ਇੱਕ ਹਿੱਸਾ ਇਸੇ ਗੁਰੂ ਘਰ ਵਿੱਚ ਜਾਵੇਗਾ ਤਾਂ ਜੋ ਉੱਥੇ ਨਿਰਮਲ ਸਿੰਘ ਗਿੱਲ ਦੀ ਢੁਕਵੀਂ ਯਾਦਗਾਰ ਉਸਾਰੀ ਜਾ ਸਕੇ। ਵੈਨਕੂਵਰ ਸਥਿਤ ਵੱਡੇ ਅਖਬਾਰ ਜਾਰਜੀਆ ਸਟੇਟ ਦੇ ਐਡੀਟਰ ਨੇ ਮੈਕਸਿਮ ਬਰਨੀ ਦੇ ਖਿਲਾਫ ਤਗੜਾ ਸਟੈਂਡ ਲੈ ਲਿਆ ਹੈ। ਮੈਕਸਿਮ ਬਰਨੀ ਸੱਜੇ ਪੱਖੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਨੇ। ਇਸ ਪਾਰਟੀ ਦੇ ਸੰਬੰਧ ਗੋਰੇ ਨਸਲਵਾਦੀਆਂ ਨਾਲ ਨੇ ਅਤੇ ਉਹ ਨਸਲਵਾਦ ਫੈਲਾ ਰਹੇ ਨੇ, ਜਿਸ ਕਾਰਨ ਉਹਨਾਂ ਦੀ ਕੁਝ ਹਲਕਿਆਂ ਵਿੱਚ ਆਲੋਚਨਾ ਹੋ ਰਹੀ ਹੈ। ਵੇਖਣ ਵਾਲੀ ਗੱਲ ਹੈ ਕਿ ਅਨੇਕਾਂ ਮੀਡੀਆ ਅਦਾਰੇ ਉਹਨਾਂ ਨੂੰ ਮੰਚ ਮੁਹੱਈਆ ਕਰ ਰਹੇ ਨੇ ਅਤੇ ਉਹਨਾਂ ਦੇ ਇੰਟਰਵਿਊ ਕਰ ਰਹੇ ਨੇ, ਇੱਥੋਂ ਤੱਕ ਕਿ ਕੌਮੀ ਲੀਡਰਾਂ ਦੀ ਡਿਬੇਟ ਵਿੱਚ ਵੀ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਪਰੰਤੂ ਚਾਰਲੀ ਸਮਿਥ ਨੇ ਬਾਕਾਇਦਾ ਇਹ ਪ੍ਰਣ ਕੀਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਮੈਕਸਿਮ ਬਰਨੀ ਦਾ ਇੰਟਰਵਿਊ ਨਹੀਂ ਕਰਨਗੇ। ਮੈਕਸਿਮ ਬਰਨੀ ਪਿੱਛੇ ਵੈਨਕੂਵਰ ਵਿੱਚ ਸਨ। ਜਾਰਜੀਆ ਸਟੇਟ ਦੇ ਸੰਪਾਦਕ ਚਾਰਲੀ ਸਮਿਥ ਨੇ ਕਾਲਮ ਲਿਖ ਕੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਮੈਕਸਿਮ ਬਰਨੀ ਦਾ ਇੰਟਰਵਿਊ ਨਹੀਂ ਕਰਨਗੇ ਅਤੇ ਅਜਿਹੇ ਵਿਅਕਤੀ ਨੂੰ ਮੰਚ ਮੁਹੱਈਆ ਨਹੀਂ ਕਰਨਗੇ ਜਿਹੜਾ ਨਸਲਵਾਦ ਨੂੰ ਹਵਾ ਦਿੰਦਾ ਹੋਵੇ। ਬਰਨਬੀ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ 550 ਬੂਟੇ ਲਾਏ ਜਾਣਗੇ। 19 ਅਕਤੂਬਰ ਨੂੰ ਬਰਨਬੀ ਦੇ ਸੀਡ ਨੈਰੋ ਪਾਰਕ ਦੇ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ ਅਤੇ ਸਭ ਨੂੰ ਉੱਥੇ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ ਅਤੇ ਇਸ ਪਾਰਕ ਵਿੱਚ 550 ਬੂਟੇ ਲਾਏ ਜਾਣਗੇ। ਚੇਤੇ ਰਹੇ ਗੁਰੂ ਨਾਨਕ ਦੇਵ ਜੀ ਨੇ ਸੰਗਤ ਨੂੰ ਪਵਨ ਗੁਰੂ ਪਾਣੀ ਪਿਤਾ ਦਾ ਹੋਕਾ ਦਿੱਤਾ ਸੀ ਅਤੇ ਇਸ ਕਾਰਨ ਸਿੱਖ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਦੁਨੀਆ ਭਰ ਵਿੱਚ ਥਾਂ ਥਾਂ 'ਤੇ 550 ਬੂਟੇ ਲਾਏ ਜਾਣ। ਉਸੇ ਕੜੀ ਵਿੱਚ ਹੁਣ ਬਰਨਬੀ ਦੇ ਵਿੱਚ ਵੀ 550 ਬੂਟੇ ਲਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਸਰੀ ਵਿੱਚ ਇਹ ਮੁਹਿੰਮ ਵਿੱਢੀ ਜਾ ਚੁੱਕੀ ਹੈ। ਇਹ ਮੁਹਿੰਮ ਗੁਰੂ ਨਾਨਕ ਫ੍ਰੀ ਕਿਚਨ ਵੱਲੋਂ ਸ਼ੁਰੂ ਕੀਤੀ ਗਈ ਹੈ। ਗੁਰੂ ਨਾਨਕ ਫ੍ਰੀ ਕਿਚਨ ਵਾਲੇ ਲੰਮੇ ਸਮੇਂ ਤੋਂ ਭੁੱਖਿਆਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਆ ਰਹੇ ਨੇ। BC ਵਿਧਾਨ ਸਭਾ ਦੇ ਵਿੱਚ ਅਨੁਸ਼ਾਸਨ ਨੂੰ ਯਕੀਨੀ ਬਣਾਉਣ ਵਾਲੇ ਸਾਰਜੈਂਟ ਐਟ ਆਰਮਸ ਨੇ
ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਹੈ। ਗੈਰੀ ਲੈਂਸ ਲੰਮੇ ਸਮੇਂ ਤੋਂ ਵਾਦਾਂ ਵਿੱਚ ਘਿਰੇ ਹੋਏ ਸਨ। ਉਹਨਾਂ ਉੱਪਰ ਫਜ਼ੂਲ ਖਰਚਿਆਂ ਦੇ ਦੋਸ਼ ਲੱਗ ਰਹੇ ਸਨ, ਜਿਸ ਕਾਰਨ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਲੰਮੀ ਛੁੱਟੀ ਲੈ ਲਈ ਸੀ ਅਤੇ ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਬਹੁਤ ਜਲਦ ਰਿਟਾਇਰ ਹੋਣਗੇ। ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਪੁਣ ਛਾਣਦੇ ਮੇਰੇ 'ਤੇ ਐਡਾ ਵੱਡਾ ਇਲਜ਼ਾਮ ਲਾ ਕੇ ਮੇਰੇ ਸਵੈਮਾਨ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ਕਾਰਨ ਉਹ ਘੁੱਟਣ ਮਹਿਸੂਸ ਕਰ ਰਹੇ ਨੇ ਅਤੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਜਲਦ ਰਿਟਾਇਰ ਹੋ ਜਾਣਗੇ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਇੱਕ ਅਧਿਕਾਰੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ। ਗ੍ਰੈਂਡ ਫੋਕਸ ਇਲਾਕੇ ਵਿੱਚ ਮਈ 2018 ਵਿੱਚ ਪੁਲਿਸ ਨੇ ਇੱਕ ਥਾਂ 'ਤੇ ਨਾਕਾ ਲਾਇਆ ਹੋਇਆ ਸੀ। ਨਾਕੇ ਦੌਰਾਨ ਪੁਲਿਸ ਵਾਲਿਆਂ ਨੇ ਇੱਕ ਵਿਅਕਤੀ 'ਤੇ ਗੋਲੀਆਂ ਮਾਰੀਆਂ ਸਨ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਪੂਰੇ ਮਾਮਲੇ ਦੀ ਪੜਤਾਲ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਵੱਲੋਂ ਕੀਤੀ ਗਈ ਸੀ। ਇਹ ਆਫਿਸ ਪੁਲਿਸ ਜ਼ਿਆਦਤੀਆਂ ਦੀ ਛਾਣਬੀਣ ਲਈ ਸਥਾਪਿਤ ਕੀਤਾ ਗਿਆ ਹੈ ਅਤੇ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਂਦਾ ਹੈ। ਜਾਂਚ ਤੋਂ ਪਿੱਛੋਂ ਸਿਫਾਰਿਸ਼ ਕੀਤੀ ਗਈ ਹੈ ਕਿ ਗੋਲੀ ਚਲਾਉਣ ਵਾਲੇ ਅਧਿਕਾਰੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਨਵੇਂ ਸਰਵੇਖਣ ਅਨੁਸਾਰ BC ਦੇ ਘੱਟੋ-ਘੱਟ 8 ਹਲਕਿਆਂ ਦੇ ਵਿੱਚ ਇਸ ਸਮੇਂ ਟੋਰੀ ਪਾਰਟੀ ਸੱਤਾਧਾਰੀ ਲਿਬਰਲ ਪਾਰਟੀ ਨੂੰ ਖੋਰਾ ਲਾ ਰਹੀ ਹੈ ਅਤੇ ਇਹਨਾਂ 8 ਹਲਕਿਆਂ ਵਿੱਚ ਨਤੀਜੇ ਹੈਰਾਨਕੁਨ ਵੀ ਹੋ ਸਕਦੇ ਨੇ। ਚੇਤੇ ਰਹੇ 1 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਬਾਕੀ ਦੇ ਹਲਕਿਆਂ ਵਾਂਗ ਇਹਨਾਂ ਹਲਕਿਆਂ ਵਿੱਚ ਵੀ ਉਮੀਦਵਾਰਾਂ ਵੱਲੋਂ ਧੂਆਂਧਾਰ ਪ੍ਰਚਾਰ ਜਾਰੀ ਹੈ। ਇਹ ਹਲਕੇ ਸਵਿੰਗ ਹਲਕੇ ਨੇ ਅਤੇ ਕਿਸੇ ਪਾਰਟੀ ਨਾਲ ਪੱਕੇ ਤੌਰ 'ਤੇ ਨਹੀਂ ਬੱਝੇ ਹੋਏ। ਇਹ ਹਲਕੇ ਕਿਸੇ ਪਾਸੇ ਵੀ ਜਾ ਸਕਦੇ ਨੇ। ਵੇਖਣ 'ਚ ਇਹ ਆ ਰਿਹਾ ਹੈ ਕਿ ਹਲਕੇ ਇਸ ਸਮੇਂ ਲਿਬਰਲ ਪਾਰਟੀ ਦੇ ਕੋਲ ਨੇ, ਪਰੰਤੂ ਸੰਭਵ ਹੈ ਕਿ ਚੋਣਾਂ ਤੋਂ ਬਾਅਦ ਇਹ ਹਲਕੇ ਟੋਰੀਆਂ ਕੋਲ ਚਲੇ ਜਾਣ ਅਤੇ ਟੋਰੀ ਇਹਨਾਂ ਹਲਕਿਆਂ ਵਿੱਚ ਲਿਬਰਲ ਪਾਰਟੀ ਦੀ ਪ੍ਰਸਿੱਧੀ ਨੂੰ ਖੋਰਾ ਲਾ ਰਹੇ ਨੇ। ਬਾਕਾਇਦਾ ਇਪਸੋਸ ਰੀਡ ਏਜੰਸੀ ਅਤੇ ਐਂਗਸ ਰੀਡ ਵੱਲੋਂ ਕਰਵਾਏ ਗਏ ਸਰਵੇਖਣ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਨੇ ਕਿਹਾ ਕਿ ਜੇਕਰ ਸੱਤਾ ਵਿੱਚ ਆਏ ਜਾਂ ਕਦੇ ਸੱਤਾ ਦੀ ਤਕੜੀ ਦਾ ਬੋਧਾ ਸਾਡੇ ਹੱਥ ਵਿੱਚ ਆਇਆ ਤਾਂ ਅਸੀਂ ਰੋਬੋਟ ਟੈਕਸ ਲਾਉਣ ਦੀ ਬਾਰੇ ਵਿਚਾਰ ਕਰਾਂਗੇ। ਰੋਬੋਟ ਟੈਕਸ ਉਹਨਾਂ ਲੋਕਾਂ ਦੀ ਮਦਦ ਲਈ ਲਾਇਆ ਜਾਵੇਗਾ ਜਿਹੜੇ ਮਸ਼ੀਨੀ ਯੁੱਗ ਕਾਰਨ ਬੇਰੁਜ਼ਗਾਰ ਹੁੰਦੇ ਜਾ ਰਹੇ ਨੇ। ਅਕਸਰ ਵੇਖਿਆ ਜਾ ਰਿਹਾ ਹੈ ਕਈ ਥਾਵਾਂ 'ਤੇ ਮਸ਼ੀਨਾਂ ਲਾ ਕੇ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਅਤੇ ਵਰਕਰਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਅਤੇ ਮਸ਼ੀਨੀ ਯੁੱਗ ਦੇ ਵਿੱਚ ਅਜਿਹੇ ਵਰਕਰਾਂ ਲਈ ਬਹੁਤ ਹੀ ਬੇਚੈਨੀ ਵਾਲਾ ਆਲਮ ਪੈਦਾ ਹੋ ਚੁੱਕਿਆ ਹੈ ਅਤੇ ਇਸ ਨੂੰ ਦਰੁਸਤ ਕਰਨ ਦੀ ਖਾਤਰ ਰੋਬੋਟ ਟੈਕਸ ਲਾਇਆ ਜਾਵੇਗਾ ਤਾਂ ਜੋ ਇਸ ਟੈਕਸ ਤੋਂ ਹੋਣ ਵਾਲੀ ਆਮਦ ਦੀ ਮਦਦ ਨਾਲ ਬੇਰੁਜ਼ਗਾਰ ਹੋਏ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਕਿਸੇ ਹੋਰ ਕੰਮ ਵਿੱਚ ਫਿੱਟ ਕੀਤਾ ਜਾਵੇ। ਐਡਮਿੰਟਨ ਦੇ ਵਿੱਚ ਇੱਕ ਮਾਤਾ ਪਿਤਾ ਨੂੰ ਬੱਚੇ ਨੂੰ ਠੰਡ ਵਿੱਚ ਕਾਰ ਵਿੱਚ ਇਕੱਲਿਆਂ ਛੱਡਣ ਲਈ ਚਾਰਜ ਕਰ ਲਿਆ ਗਿਆ ਹੈ। ਐਡਮਿੰਟਨ ਦੇ ਕਸੀਨੋ ਦੇ ਬਾਹਰ ਇੱਕ ਗੱਡੀ ਖਲੋਤੀ ਹੋਈ ਸੀ ਅਤੇ ਬਾਰੀਆਂ ਥੱਲੇ ਸਨ ਅਤੇ ਠੰਡ ਵਿੱਚ ਇੱਕ 18 ਮਹੀਨਿਆਂ ਦਾ ਬੱਚਾ ਇਕੱਲਾ ਹੀ ਬੈਠਾ ਹੋਇਆ ਸੀ ਅਤੇ ਠੁਰ-ਠੁਰ ਕਰ ਰਿਹਾ ਸੀ ਅਤੇ ਉਹ ਬੱਚਾ 1 ਘੰਟੇ ਲਈ ਇਕੱਲਾ ਹੀ ਕਾਰ ਵਿੱਚ ਛੱਡ ਦਿੱਤਾ ਗਿਆ ਸੀ। ਮਗਰੋਂ ਪਤਾ ਲੱਗਾ ਕਿ ਉਸਦੇ ਮਾਪੇ ਕਸੀਨੋ ਵਿੱਚ ਜਾ ਕੇ ਅੰਦਰ ਜੂਆ ਖੇਡ ਰਹੇ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਨਾਂ ਨੂੰ ਫੜ ਲਿਆ ਅਤੇ ਚਾਰਜ ਕਰ ਲਿਆ ਹੈ। ਟੋਰਾਂਟੋ ਵਿੱਚ ਵਾਪਰੇ ਗੋਲੀਕਾਂਡ 'ਚ 2 ਵਿਅਕਤੀ ਮਾਰੇ ਗਏ ਨੇ। ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਵਿਅਕਤੀਆਂ ਨੂੰ ਗੋਲੀਆਂ ਵੱਜੀਆਂ ਸਨ। ਪੁਲਿਸ ਨੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਸੀ, ਜਿੱਥੇ ਪਹੁੰਚ ਕੇ ਇੱਕ ਨੇ ਪਹਿਲਾਂ ਦਮ ਤੋੜ ਦਿੱਤਾ, ਮਗਰੋਂ ਦੂਜੇ ਨੇ ਬੁੱਧਵਾਰ ਨੂੰ ਵੱਡੇ ਤੜਕੇ ਦਮ ਤੋੜ ਦਿੱਤਾ, ਜਿਸ ਨਾਲ 2 ਮੌਤਾਂ ਹੋਈਆਂ ਨੇ। ਮਾਮਲੇ ਦੀ ਪੜਤਾਲ ਜਾਰੀ ਹੈ। ਟੋਰਾਂਟੋ ਇਲਾਕੇ ਵਿੱਚ ਦਿਨੋਂ-ਦਿਨ ਹਿੰਸਾ ਵੱਧਦੀ ਹੀ ਜਾ ਰਹੀ ਹੈ ਅਤੇ ਇਸੇ ਕਰਕੇ ਬੰਦੂਕਾਂ ਦੀ ਰੋਕਥਾਮ ਦੇ ਲਈ ਮੰਗ ਲਗਾਤਾਰ ਉੱਠ ਰਹੀ ਹੈ ਅਤੇ ਵੱਖ-ਵੱਖ ਪਾਰਟੀਆਂ ਨੇ ਆਪਣੇ ਵੱਲੋਂ ਭਰੋਸਾ ਦਿੱਤਾ ਹੈ ਕਿ ਜੇਕਰ ਸੱਤਾ ਵਿੱਚ ਆਏ ਤਾਂ ਇਸ ਦੇ ਬਾਰੇ ਵੀ ਕੁਝ ਕਰਨਗੇ। ਸੱਤਾਧਾਰੀ ਲਿਬਰਲ ਪਾਰਟੀ ਤਾਂ ਸਵੈਚਾਲਕ ਹਥਿਆਰਾਂ 'ਤੇ ਪਾਬੰਦੀ ਲਾਉਣ ਦੀ ਗੱਲ ਵੀ ਕਰ ਚੁੱਕੀ ਹੈ, ਜਦੋਂ ਕਿ ਕੁਝ ਪਾਰਟੀਆਂ ਇਸ ਨਾਲ ਸਹਿਮਤ ਨਹੀਂ। ਨਿਊ ਬ੍ਰੰਸਵਿਕ ਵਿੱਚ ਆਬਾਦੀ ਵਧੀ ਹੈ। ਇਸ ਦਾ ਵੱਡਾ ਕਾਰਨ ਇਮੀਗ੍ਰੈਂਟਾਂ ਦੀ ਆਮਦ ਦੱਸਿਆ ਜਾ ਰਿਹਾ ਹੈ। ਨਿਊ ਬ੍ਰੰਸਵਿਕ ਵਿੱਚ ਇਸ ਸਮੇਂ 7,76,887 ਲੋਕਾਂ ਦੀ ਆਬਾਦੀ ਹੋ ਚੁੱਕੀ ਹੈ ਅਤੇ ਇਹ ਪਿਛਲੇ ਸਮੇਂ ਨਾਲੋਂ ਆਬਾਦੀ ਵਿੱਚ ਚੋਖਾ ਵਾਧਾ ਹੈ। ਇਸ ਦਾ ਵੱਡਾ ਕਾਰਨ ਇਮੀਗ੍ਰੈਂਟਾਂ ਦੀ ਵੱਧ ਰਹੀ ਆਮਦ ਹੈ। ਇਮੀਗ੍ਰੈਂਟਾਂ ਦੇ ਵਸੇਬੇ ਕਾਰਨ ਨਿਊ ਬ੍ਰੰਸਵਿਕ ਵਿੱਚ ਹੁਣ ਪਹਿਲਾਂ ਨਾਲੋਂ ਰੌਣਕਾਂ ਮੇਲੇ ਵੱਧ ਗਏ ਨੇ। ਓਟਾਵਾ ਦੀ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਅਧਿਕਾਰੀਆਂ 'ਤੇ ਇੱਕ ਸਿਆਹ ਨਸਲ ਦੇ ਵਿਦਿਆਰਥੀ ਨਾਲ ਨਸਲੀ ਵਿਤਕਰਾ ਕਰਨ ਦੇ ਦੋਸ਼ ਲੱਗ ਰਹੇ ਨੇ। ਜਮਾਲ ਬੋਇਸ ਯੂਨੀਵਰਸਿਟੀ ਵਿੱਚ ਸਕੇਟ ਬੋਰਡਿੰਗ ਕਰ ਰਿਹਾ ਸੀ। ਇਹ ਜੂਨ ਮਹੀਨੇ ਦੀ ਗੱਲ ਹੈ ਅਤੇ ਅਧਿਕਾਰੀਆਂ ਨੇ ਉਸ ਨੂੰ ਪਹੁੰਚ ਕੇ ਉਸ ਤੋਂ ਸ਼ਨਾਖਤੀ ਪੱਤਰ ਮੰਗਿਆ। ਮੌਕੇ 'ਤੇ ਸ਼ਨਾਖਤੀ ਪੱਤਰ ਨਾ ਹੋਣ ਕਰਕੇ ਉਸ ਨੂੰ ਫੜ ਲਿਆ ਗਿਆ ਅਤੇ ਗ੍ਰਿਫਤਾਰ ਕਰਕੇ ਓਟਾਵਾ ਦੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮਗਰੋਂ ਭਾਵੇਂ ਉਸ ਨੂੰ ਛੱਡ ਦਿੱਤਾ ਗਿਆ, ਪਰ ਇਹ ਗੱਲ ਸਿੱਧ ਹੋ ਗਈ ਕਿ ਉਸ ਨਾਲ ਸਿਰਫ ਉਸ ਦੀ ਨਸਲ ਕਰਕੇ ਵਿਤਕਰਾ ਕੀਤਾ ਗਿਆ ਸੀ। ਮਨੁੱਖੀ ਅਧਿਕਾਰਾਂ ਬਾਰੇ ਇੱਕ ਵਕੀਲ ਨੇ ਇਸ ਪੂਰੇ ਮਾਮਲੇ ਦੀ ਛਾਣਬੀਣ ਕਰਨ ਤੋਂ ਪਿੱਛੋਂ ਸਿੱਟਾ ਕੱਢਿਆ ਹੈ ਕਿ ਉਸ ਨੂੰ ਸਿਰਫ ਸਿਆਹ ਨਸਲ ਦਾ ਹੋਣ ਕਰਕੇ ਬਿਨਾਂ ਵਜ੍ਹਾ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹੁਣ ਯੂਨੀਵਰਸਿਟੀ ਆਫ ਓਟਾਵਾ ਦੇ ਪ੍ਰੈਜ਼ੀਡੈਂਟ ਨੇ ਇਸ ਗੱਲ ਲਈ ਮਾਫੀ ਮੰਗ ਲਈ ਹੈ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਕੈਨੇਡਾ ਭਾਰਤ ਦੇ ਵਿੱਚ ਪੁਲਿਸ ਵੱਲੋਂ ਸਿਆਹ ਨਸਲ ਅਤੇ
ਮੂਲ ਵਾਸੀਆਂ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਅਨੇਕਾਂ ਮਾਮਲੇ ਪ੍ਰਕਾਸ਼ ਵਿੱਚ ਆ ਚੁੱਕੇ ਨੇ ਅਤੇ ਪੁਲਿਸ 'ਤੇ ਦੋਸ਼ ਲੱਗਦੇ ਨੇ ਕਿ ਉਸ ਵੱਲੋਂ ਅਜਿਹੇ ਭਾਈਚਾਰਿਆਂ ਨਾਲ ਜੁੜੇ ਹੋਏ ਲੋਕਾਂ ਨੂੰ ਬਿਨਾਂ ਵਜ੍ਹਾ ਸਿਰਫ ਉਹਨਾਂ ਨੂੰ ਨਸਲ ਕਰਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਅਤੇ ਅੰਤ ਵਿੱਚ ਤਬਸਰਾ। NDP ਦੇ ਕੌਮੀ ਨੇਤਾ ਜਗਮੀਤ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਚਾਹੁੰਦੇ ਨੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇੰਪੀਚ ਹੋਣ। ਇਸ ਸਮੇਂ ਇਸ ਗੱਲ ਦੀ ਸੰਭਾਵਨਾ ਬਣੀ ਹੋਈ ਹੈ ਕਿ ਡੋਨਲਡ ਟਰੰਪ ਨੂੰ ਇੰਪੀਚ ਕੀਤਾ ਜਾ ਸਕਦਾ ਹੈ, ਪਰੰਤੂ ਕੈਨੇਡਾ ਦੀਆਂ ਸਭ ਪਾਰਟੀਆਂ ਵਿੱਚੋਂ ਸਿਰਫ ਜਗਮੀਤ ਸਿੰਘ ਇੱਕ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸਟੈਂਡ ਲਿਆ ਹੈ। ਹੋਰ ਕਿਸੇ ਪਾਰਟੀ ਦੇ ਲੀਡਰ ਨੇ ਅਜਿਹਾ ਡਟਵਾਂ ਸਟੈਂਡ ਨਹੀਂ ਲਿਆ। ਇਕੱਲੇ ਜਗਮੀਤ ਸਿੰਘ ਨੇ, ਜਿਨ੍ਹਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਉਹਨਾਂ ਦੇ ਇਸ ਬਿਆਨ ਦਾ ਅਮਰੀਕਾ ਅਤੇ ਕੈਨੇਡਾ ਦੇ ਸੰਬੰਧਾਂ 'ਤੇ ਕਿਹੋ ਜਿਹਾ ਅਸਰ ਪਵੇਗਾ, ਅਤੇ ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਡੋਨਲਡ ਟਰੰਪ ਇੰਪੀਚ ਹੋਣ। ਜਦੋਂ ਮੀਡੀਆ ਨੇ ਪੁੱਛਿਆ ਗਿਆ ਕਿ ਉਹਨਾਂ ਨੇ ਅਜਿਹਾ ਮਜ਼ਾਕ ਕਿਉਂ ਕੀਤਾ, ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਮਾਹੌਲ ਨਹੀਂ, ਸਗੋਂ ਉਹਨਾਂ ਦੇ ਦਿਲ ਦੀ ਭਾਵਨਾ ਹੈ। ਜਗਮੀਤ ਸਿੰਘ ਪਹਿਲਾਂ ਵੀ ਅਨੇਕਾਂ ਵਾਰ ਮਨੁੱਖੀ ਹੱਕਾਂ ਦੇ ਮਾਮਲਿਆਂ ਨੂੰ ਲੈ ਕੇ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਖਿਲਾਫ ਡਟਵਾਂ ਸਟੈਂਡ ਲੈਂਦੇ ਆਏ ਨੇ। ਇੱਥੋਂ ਤੱਕ ਕਿ ਉਹ ਡੋਨਲਡ ਟਰੰਪ ਨੂੰ ਨਸਲਵਾਦੀ ਵੀ ਕਹਿ ਚੁੱਕੇ ਨੇ, ਜਦੋਂ ਕਿ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਅਜਿਹੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕੀਤਾ ਗਿਆ ਹੈ। ਅਖੇ ਇਸ ਨਾਲ ਅਮਰੀਕਾ ਕੈਨੇਡਾ ਦੇ ਸੰਬੰਧ ਖਰਾਬ ਹੋ ਸਕਦੇ ਨੇ। ਜਗਮੀਤ ਸਿੰਘ ਦਾ ਇਹ ਸਟੈਂਡ ਰਿਹਾ ਹੈ ਕਿ ਉਹ ਹਮੇਸ਼ਾ ਫੇਅਰ ਟ੍ਰੇਡ ਵਿੱਚ ਵਿਸ਼ਵਾਸ ਰੱਖਦੇ ਨੇ, ਨਾ ਕਿ ਫ੍ਰੀ ਟ੍ਰੇਡ ਦੇ ਵਿੱਚ। ਭਾਵ ਉਹ ਅਜਿਹੇ ਸੰਬੰਧਾਂ ਵਿੱਚ ਵਿਸ਼ਵਾਸ ਰੱਖਦੇ ਨੇ ਜਿੱਥੇ ਇਨਸਾਫ ਅਤੇ ਹੱਕ ਸੱਚ ਦੀ ਗੱਲ ਵੀ ਹੋਵੇ। ਜਗਮੀਤ ਸਿੰਘ ਨੂੰ ਇਸ ਗੱਲ ਲਈ ਕਿੰਨਾ ਕੁ ਫਾਇਦਾ ਮਿਲੇਗਾ ਇਹ ਤਾਂ ਵਕਤ ਹੀ ਦੱਸੇਗਾ, ਪਰੰਤੂ ਜਗਮੀਤ ਸਿੰਘ ਨੇ ਅਜਿਹਾ ਕਰਕੇ ਸਿੱਧ ਕਰ ਦਿੱਤਾ ਹੈ ਕਿ ਸਿਆਸੀ ਨੇਤਾਵਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਖਾਸ ਤੌਰ 'ਤੇ ਮਨੁੱਖੀ ਹੱਕਾਂ ਦੇ ਮਾਮਲੇ ਦੇ ਵਿੱਚ, ਅਤੇ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਲੀਡਰ ਵੱਲੋਂ ਤਾਨਾਸ਼ਾਹ ਰਵੱਈਏ ਦੇ ਖਿਲਾਫ ਕਿਵੇਂ ਖੜੋਣਾ ਚਾਹੀਦਾ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।